ਇਹ ਆ ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ। ਮਹਾਰਾਜਾ ਰਣਜੀਤ ਸਿੰਘ, ਜਿਹਨੂੰ ਜੱਗ ਸ਼ੇਰੇ ਪੰਜਾਬ ਦੇ ਨਾਂ ਤੋਂ ਜਾਣਦਾ ਏ, 59 ਵਰ੍ਹੇ ਦਾ ਬੁੱਢਾ ਸ਼ੇਰ 27 ਨਵੰਬਰ 1839 ਨੂੰ ਦੁਨੀਆ ਤੋਂ ਚਲਾਣਾ ਕਰ ਗਿਆ ਤੇ ਲਾਹੌਰ ਦੇ ਸਾਰਿਆਂ ਤੋਂ ਪੁਰਾਣੇ ਰੁਸ਼ਨਾਈ ਦਰਵਾਜ਼ੇ ਦੇ ਬਾਹਰ ਚਿਖਾ ਵਿੱਚ ਸੜਿਆ। ਨਾਲ ਮਹਾਰਾਜਾ ਦੀਆਂ 4 ਰਾਣੀਆਂ ਤੇ 7 ਕਨੀਜ਼ਾਂ ਵੀ ਸੱਤੀ ਹੋਈਆਂ। ਰੁਸ਼ਨਾਈ ਦਰਵਾਜ਼ੇ ਦੇ ਨਾਲ ਬਾਦਸ਼ਾਹੀ ਮਸਜਿਦ ਦੇ ਕੰਧ ਦੇ ਨਾਲ ਸ਼ੇਰੇ ਪੰਜਾਬ ਦੀ ਸਮਾਧੀ ਬਣਾਈ ਗਈ। ਸਮਾਧੀ ਦੀ ਉਸਾਰ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਪੁੱਤਰ ਮਹਾਰਾਜਾ ਖੜਕ ਸਿੰਘ ਦੇ ਦੌਰ ਵਿੱਚ 1840 ਵਿੱਚ ਸ਼ੁਰੂ ਹੋਈ। ਖੜਕ ਸਿੰਘ ਦੇ ਪੁੱਤਰ ਰਾਜਾ ਨੌਨਿਹਾਲ ਸਿੰਘ ਦੇ ਦੌਰ ਤੋਂ ਹੁੰਦੀ ਹੋਈ 1848 ਵਿੱਚ ਸਿੱਖ ਰਾਜ ਦੇ ਅਖੀਰਲੇ ਰਾਜੇ ਮਹਾਰਾਜਾ ਦਲੀਪ ਸਿੰਘ ਦੇ ਦੌਰ ਵਿੱਚ ਤੋੜ ਚੜੀ। ਸਮਾਧੀ ਵਿੱਚ ਹਿੰਦੂ, ਸਿੱਖ ਤੇ ਮੁਸਲਮ ਬਨਾਵਟੀ ਸਟਾਈਲ ਦੇ ਰੰਗ ਝਲਕਦੇ ਨੇ। ਲਾਹੌਰ ਦੇ ਸ਼ਾਹੀ ਕਿਲੇ ਵਿੱਚ ਵੜਨ ਤੋਂ ਪਹਿਲਾਂ ਸੱਜੇ ਹੱਥ ਗੁਰਦੁਆਰਾ ਡੇਰਾ ਸਾਹਿਬ ਦਾ ਫਾਟਕ ਆਉਂਦਾ ਏ। ਗੁਰਦੁਆਰਾ ਡੇਰਾ ਸਾਹਿਬ ਵਿੱਚ ਹੀ ਇਹ ਸਮਾਧੀ ਬਣੀ ਏ, ਜਿਹਦਾ ਵੱਡਾ ਗੇਟ ਸੰਗੇ ਸੁਰਖ ਨਾਲ ਬਣਿਆ ਏ, ਜਿਹਦੇ ਤੇ ਗਣੇਸ਼ ਜੀ ਤੇ ਬ੍ਰਹਮਾ ਦੀਆਂ ਮੂਰਤੀਆਂ ਵੀ ਬਣੀਆਂ ਹੋਈਆਂ ਨੇ। ਸਮਾਧੀ ਤੇ ਜਾਣ ਲਈ ਸੰਗੇ ਮਰਮਰ ਦੀਆਂ ਪੌੜੀਆਂ ਚੜ੍ਹਨੀਆਂ ਪੈਂਦੀਆਂ ਵਾ। ਸਮਾਧੀ ਦੇ ਬਾਹਰ ਖੰਡਾ ਸਾਹਿਬ ਦਾ ਨਿਸ਼ਾਨ ਖੜਾ ਏ। ਪਹਿਲੀਆਂ ਪੌੜੀਆਂ ਤੋਂ ਅੱਗੇ ਫਿਰ ਸੰਗੇ ਮਰਮਰ ਦਾ ਫਰਸ਼ ਏ, ਜਿਹਦੇ ਅੱਗੇ ਪਾਣੀ ਦਾ ਤਲਾਅ ਤੇ ਫਿਰ ਪੌੜੀਆਂ ਵਾ। ਸਮਾਧੀ ਵਿੱਚ ਵੜਦਿਆਂ ਸਾਰੀ ਅੱਗੇ ਗ੍ਰੰਥ ਸਾਹਿਬ ਰੱਖੀ ਹੋਈ ਏ। ਨਾਲ ਨਿਸ਼ਾਨ ਸਾਹਿਬ ਤੇ ਸਿੱਖ ਧਰਮ ਦੇ ਬਾਕੀ ਨਿਸ਼ਾਨ ਵੀ ਇੱਥੇ ਦਿਸਦੇ ਆ। ਗ੍ਰੰਥ ਸਾਹਿਬ ਦੇ ਉੱਪਰ ਸੰਗੇ ਮਰਮਰ ਦੀ ਛੱਤ ਉਹਦੇ ਵਿੱਚ ਸ਼ੀਸ਼ੇ ਦਾ ਸੋਹਣਾ ਕੰਮ। ਸੋਨੇ ਦਾ ਫਨੂਸ, ਕੀਮਤੀ ਝਾਲਰ, ਸੋਨੇ ਦਾ ਬਣਿਆ ਹੋਇਆ ਖੰਡਾ ਸਾਹਿਬ ਆਪਣੀ ਚਮਕ ਦਿਖਾਉਂਦਾ ਏ। ਸਮਾਧੀ ਦੇ ਨਾਲ ਜੁੜਿਆ ਬਾਦਸ਼ਾਹੀ ਮਸਜਿਦ ਦਾ ਮਨਾਰਾ ਅੱਜ ਵੀ ਮਜ਼ਹਬਾਂ ਦੀ ਸਾਂਝ ਦਾ ਪ੍ਰਚਾਰ ਕਰ ਰਿਹਾ ਹੈ।